ਐਵੇਂ ਰਾਖਾ ਘਵਾਈ ਗਿਆ। ਰਾਖੇ ਦਾ ਅਸਲ ਇਹ ਹੈ। ਅੱਜ ਇਹਨਾਂ ਦੀ ਗੱਲ ਕਰਨ ਦਾ ਹੱਕ ਸੀ ਤੇ ਅਸੀਂ ਦਿਲੋਂ ਦਰਦ ਲੈ ਕੇ ਵੀ ਇਹਨਾਂ ਨੂੰ ਵੀ ਯਾਦ ਕਰਗੇ ਯਾਰ, ਜਿਹੜੇ ਅਸਲ ਵਾਰਸ ਹੈ ਇਹਨਾਂ ਦਾ ਤਾਂ ਕੋਈ ਨਾਂ ਹੀ ਨਹੀਂ ਲੈਂਦਾ। ਵੀ ਭਾਈ SYL ਜਿਹੜਾ ਨਹਿਰ ਦਾ ਮੁੱਦਾ ਹੈ ਇਹਦਾ ਬਹੁਤ ਪੁਰਾਣਾ ਹੈ। ਇਹ ਨਾ ਤਾਂ ਅੱਜ ਬਣੇ ਨਾ ਬਣੇ ਕੱਲ। ਤੇਰੀ ਬੋਲੀ ਦਿੱਲੀ ਜਾ ਕੇ ਬਦਲ ਜਾਣੀ ਹੈ। ਸਾਨੂੰ ਪਤਾ ਹੈ ਵੀ ਜਿਨ੍ਹਾਂ ਨੇ ਆਪਣਾ ਪਰਿਵਾਰ ਲਾਤਾ ਪੰਜਾਬ ਦੇ ਹੱਕਾਂ ਲਈ, ਬੱਚੇ ਸ਼ਹੀਦ ਕਰਵਾ ਲਏ, ਜਿੱਦੇ ਸੰਸਕਾਰ ਹੋਣਾ ਸੀ ਸਾਰੇ ਪਰਿਵਾਰ ਦਾ, ਤੇ ਉਹਦੇ ਬਲਵਿੰਦਰ ਜਟਾਣੇ ਦੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਕਿੱਡਾ ਸਮਾਂ ਉਸ ਸਮੇਂ ਪਰਿਵਾਰ ਤੇ ਬੀਤਿਆ ਹੋਊਗਾ। ਸਮੇਂ PAU ਯੂਨੀਵਰਸਿਟੀ ਦੇ ਬਾਹਰ ਮੌਜੂਦ ਹਾਂ। ਅੰਦਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਇਕੱਲੇ ਪੰਜਾਬ ਨੂੰ ਸੰਬੋਧਨ ਹੋ ਰਹੇ ਨੇ। ਮਹਾਬਹਿਸ ਦਾ ਨਾਮ ਦਿੱਤਾ ਗਿਆ ਸੀ, ਪਰ ਇਹ ਬਹਿਸ ਕੀ ਬਣ ਗਈ ਹੈ ਸਾਰੇ ਜਾਣਦੇ ਨੇ। ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ ਜਿਹੜੇ ਕਿ ਬਲਵਿੰਦਰ ਜਟਾਣਾ ਉਹਨਾਂ ਦੀ SYL ਦੀ ਤਸਵੀਰ ਨਾਲ ਲਈ ਇੱਥੇ ਖੜੇ ਨੇ। ਉਹਨਾਂ ਦੀਆਂ ਕੀ ਕਹਿਣਾ ਹੈ, ਉਹ ਕਿਸ ਮਨਸ਼ਾ ਦੇ ਨਾਲ ਇੱਥੇ ਪਹੁੰਚੇ ਸੀ, ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਵੰਤ ਮਾਨ ਤਾਂ ਇਕੱਲਾ ਹੀ ਅੰਦਰ ਬੋਲੀ ਜਾਂਦਾ ਤੇ ਸਾਨੂੰ ਤਾਂ ਜਾਣ ਨਹੀਂ ਦਿੱਤਾ, ਕਿਉਂਕਿ ਅਸੀਂ ਅਸਲ ਵਾਰਸ ਜਿਹੜੇ ਸੀ, ਡਿਬੇਟ ਕਰਨ ਵਾਲੇ ਯੋਧੇ, ਜਿਹੜੇ ਪੜ੍ਹੇ ਲਿਖੇ ਸੀ, ਜਿਹੜੇ ਇੰਜੀਨੀਅਰ ਸੀ, ਜਿਨ੍ਹਾਂ ਨੇ SYL ਜਿਹੜੀ ਨਹਿਰ ਬੰਦ ਕਰਵਾਈ ਸੀ, ਉਹਨਾਂ ਦੇ ਵਾਰਸ ਇੱਥੇ ਗੱਲ ਕਰਨ ਆਏ ਸੀ। ਭਾਈ ਮੋਹਕਮ ਸਿੰਘ ਵੀ ਇੱਥੋਂ ਮੁੜ ਕੇ ਗਏ ਆ। ਉਹ ਵਧੀਆ ਗੱਲ ਇੱਥੇ ਰੱਖ ਸਕਦੇ ਸੀ ਡਿਬੇਟ ਦੇ ਵਿੱਚ, ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ। ਤੇ ਇੱਥੇ ਜਿਹੜੀਆਂ ਸਿਆਸੀ ਪਾਰਟੀਆਂ ਨੂੰ ਸੱਦਿਆ ਸੀ ਉਹ ਤਾਂ ਆਈਆਂ ਨਹੀਂ, ਕਿਉਂਕਿ ਉਹ ਗੁਨਾਹਗਾਰ ਸੀ। ਉਹਨਾਂ ਨੇ ਤਾਂ ਸਾਰਾ ਕੁਝ ਕੀਤਾ ਕਰਾਇਆ ਸੈਂਟਰ ਦੇ ਨਾਲ ਰਲ ਕੇ। ਤੇ ਅੱਜ ਇਹਨਾਂ ਦੀ ਗੱਲ ਕਰਨ ਦਾ ਹੱਕ ਸੀ ਤੇ ਅਸੀਂ ਦਿਲੋਂ ਦਰਦ ਲੈ ਕੇ ਵੀ ਇਹਨਾਂ ਨੂੰ ਵੀ ਯਾਦ ਕਰਗੇ ਯਾਰ, ਜਿਹੜੇ ਅਸਲ ਵਾਰਸ ਹੈ ਇਹਨਾਂ ਦਾ ਤਾਂ ਕੋਈ ਨਾਂ ਹੀ ਨਹੀਂ ਲੈਂਦਾ। ਵੀ ਜਿਨ੍ਹਾਂ ਨੇ ਆਪਣਾ ਪਰਿਵਾਰ ਲਾਤਾ ਪੰਜਾਬ ਦੇ ਹੱਕਾਂ ਲਈ, ਬੱਚੇ ਸ਼ਹੀਦ ਕਰਵਾ ਲਏ, ਜਿੱਦੇ ਸੰਸਕਾਰ ਹੋਣਾ ਸੀ ਸਾਰੇ ਪਰਿਵਾਰ ਦਾ, ਤੇ ਉਹਦੇ ਬਲਵਿੰਦਰ ਜਟਾਣੇ ਦੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਕਿੱਡਾ ਸਮਾਂ ਉਸ ਸਮੇਂ ਪਰਿਵਾਰ ਤੇ ਬੀਤਿਆ ਹੋਊਗਾ। ਚਰਨਜੀਤ, ਜਿਨ੍ਹਾਂ ਨੇ ਯੋਧਿਆਂ ਨੇ ਕੁਰਬਾਨੀਆਂ ਦੇ ਕੇ ਇਹ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ, ਆਜ਼ਾਦੀ ਦੀ, ਅਣਖ ਦੀ, ਗੈਰਤ ਦੀ, ਤੇ ਉਹਨਾਂ ਦੇ ਦਾ ਨਾਂ ਨਹੀਂ ਲਿਆ ਜਾ ਰਿਹਾ ਉੱਥੇ। ਇਹ ਸਿਆਸੀ ਡਰਾਮਾ ਕੀਤਾ ਜਾ ਰਿਹਾ। ਭਗਵੰਤ ਮਾਨ ਪਹਿਲਾਂ ਡਿਬੇਟ ਸਾਡੇ ਨਾਲ ਬਰਗਾੜੀ ਮਸਲੇ ਤੇ ਰੱਖੇ ਵੀ ਉਹ ਹੱਲ ਕਰਤਾ। 3 ਸਰਕਾਰਾਂ ਬੀਤ ਗਈਆਂ। ਮੁਤਲਕ ਤਾਂ ਇਹਨਾਂ ਨੇ ਕਿਹਾ ਸੀ ਉਹ ਕੁਝ ਦਿਨਾਂ ਦੀ ਖੇਡ ਆ, ਜਿਹੜਾ ਬੇਅਦਬੀ ਕਾਂਡ ਹੈ ਉਹਨੂੰ ਤਾਂ ਜਲਦੀ ਹੱਲ ਕਰ ਦਿੱਤਾ ਜਾਊਗਾ, ਜਿਹੜੀ ਗੋਲੀ ਉੱਥੇ ਚੱਲੀ ਸੀ ਉਹਦਾ ਹੱਲ ਕਰ ਦਿੱਤਾ ਜਾਊਗਾ। ਪਰ ਇਸ ਸਮੇਂ ਉਹ ਮੁੱਦੇ ਗਾਇਬ ਕਿਉਂ ਨੇ? ਤੁਸੀਂ ਇਕੱਲੇ ਇਸ ਦੀ ਗੱਲ ਕਰ ਰਹੇ ਹੋ, ਭਾਈ ਮੋਹਕਮ ਸਿੰਘ ਹੁਣੀ ਆਏ ਸੀ ਉਹ ਗੱਲ ਕਰ ਰਹੇ ਸੀ, ਬਾਕੀ ਜਥੇਬੰਦੀਆਂ ਇਸ ਤੇ ਗੱਲ ਕਿਉਂ ਨਹੀਂ ਕਰ ਰਹੀਆਂ? ਨਹੀਂ, ਬਾਕੀ ਜਿੰਨੀ ਜੋਗੇ ਮੰਤਰੀ ਸਾਹਿਬ ਕਿਉਂ ਨਹੀਂ ਕਰ ਰਹੇ? ਬਾਕੀ ਜਿੰਨੇ ਜੋਗੇ ਆ ਸਾਰੀਆਂ ਜਥੇਬੰਦੀਆਂ ਕਰਦੀਆਂ। ਮੁੱਖ ਮੰਤਰੀ ਨੂੰ ਇਹੀ ਤਾਂ ਪੁੱਛਣ ਆਏ ਆ ਅਸੀਂ ਵੀ ਭਾਈ SYL ਜਿਹੜਾ ਨਹਿਰ ਦਾ ਮੁੱਦਾ ਹੈ ਇਹਦਾ ਬਹੁਤ ਪੁਰਾਣਾ ਹੈ। ਇਹ ਨਾ ਤਾਂ ਅੱਜ ਬਣੇ ਨਾ ਬਣੇ ਕੱਲ। ਤੇਰੀ ਬੋਲੀ ਦਿੱਲੀ ਜਾ ਕੇ ਬਦਲ ਜਾਣੀ ਹੈ। ਸਾਨੂੰ ਪਤਾ ਹੈ ਹਰਿਆਣੇ 'ਚ ਬਦਲ ਜਾਂਦੀ ਹੈ। ਹਰਿਆਣੇ 'ਚ ਪੰਜਾਬ ਦਾ MP ਜਾ ਕੇ ਕਹਿ ਦਿੰਦਾ ਹੈ ਕਿ ਦੋਨਾਂ ਨੂੰ ਪਾਣੀ ਮਿਲਣਾ ਚਾਹੀਦਾ। ਹਰਿਆਣੇ 'ਚ ਵੀ ਬਦਲ ਜਾਂਦੀ ਹੈ। ਇੱਥੇ ਆ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਆ, ਜਿਵੇਂ ਪਹਿਲਾਂ ਬਾਦਲ ਕਰੀ ਗਿਆ ਤੇ ਜਿਵੇਂ ਕੈਪਟਨ ਕਰੀ ਗਿਆ। ਕੈਪਟਨ ਐਵੇਂ ਰਾਖਾ ਘਵਾਈ ਗਿਆ। ਰਾਖੇ ਦਾ ਅਸਲ ਇਹ ਹੈ, ਜਦੋਂ ਧਰਮ ਯੁੱਧ ਮੋਰਚਾ ਲੱਗਿਆ ਸੀ ਤੇ ਇੱਕ ਕਪੂਰੀ ਦਾ ਮੋਰਚਾ ਲੱਗਿਆ ਸੀ, ਉਹ ਦੋਵੇਂ ਇਕੱਠੇ ਕਰ ਦਿੱਤੇ ਸੀ। ਤੇ ਉਸ ਸਮੇਂ ਬਰਨਾਲਾ ਸਰਕਾਰ ਵਾਲੇ ਤਾਂ ਨਹਿਰ ਦੀ ਅਸਾਰੀ ਕਰਵਾਈ ਇਹਨਾਂ ਨੇ, ਤੇ ਇਹ ਤਾਂ ਫਿਰ ਯੋਧਿਆਂ ਨੇ ਰੋਕ ਕੇ ਤੇ ਉਦੋਂ ਦੀ ਬੰਦ ਪਈ ਹੈ। ਤੇ ਹੁਣ ਜਦੋਂ ਚੋਣਾਂ ਹੁੰਦੀਆਂ ਉਦੋਂ ਇਹ ਮੁੱਦਾ ਥੋੜ੍ਹਾ ਜਿਹਾ ਛੇੜ ਲੈਂਦੇ ਆ। ਤੇ ਅੱਜ ਅਸਲ ਮੁੱਦੇ ਜਿਹੜੇ ਇੱਥੇ ਆ, ਸਾਡੀ ਨੌਜਵਾਨੀ ਇੱਥੇ ਨਸ਼ਿਆਂ ਦੇ ਵਿੱਚ ਬਰਬਾਦ ਹੋ ਰਹੀ ਹੈ, ਉਹਦੇ ਬਾਰੇ ਡਿਬੇਟ ਕਰੋ। ਜਾਂ ਜਿਹੜੇ ਇੱਥੇ ਨਿੱਤ ਕਤਲ ਹੋ ਰਹੇ ਆ, ਨਿੱਤ ਸ਼ਹਿਰਾਂ ਦੇ ਵਿੱਚ ਸਰੇਆਮ ਗੋਲੀਆਂ ਮਾਰੀਆਂ ਜਾ ਰਹੀਆਂ, ਤੇ ਉਹਨਾਂ ਬਾਰੇ ਗੱਲ ਕਰਨ, ਬਾਰਡਰ ਖੋਲ੍ਹਣ ਬਾਰੇ ਗੱਲ ਕਰਨ, ਸਾਡਾ ਵਪਾਰ ਜਿਹੜਾ ਉਹ ਹੋਵੇ, ਬਾਰਡਰ ਖੁੱਲ੍ਹਣ। ਤੇ ਇਸ ਮਸਲਿਆਂ 'ਤੇ ਤਾਂ ਗੱਲ ਨਹੀਂ। ਨਾ ਬੰਦੀ ਸਿੰਘਾਂ ਬਾਰੇ ਗੱਲ ਆ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਸੰਵਿਧਾਨ ਦੇ ਮੁਤਾਬਕ। ਅਸਲ ਮੁੱਦੇ ਪੰਜਾਬ ਦੇ ਬਹੁਤ ਜ਼ਿਆਦਾ ਹੈ। ਇਸ ਮੁੱਦੇ ਤੇ ਪੂਰਾ ਪੰਥ, ਪੂਰੀ ਕੌਮ ਇਕੱਠੀ ਹੈ। ਅੱਗੇ ਵੀ ਪੰਥ ਨੇ ਪ੍ਰੋਗਰਾਮ ਦਿੱਤਾ ਸੀ, ਧਰਮ ਯੁੱਧ ਮੋਰਚਾ ਲੱਗਿਆ ਸੀ ਜਦੋਂ। ਅਸੀਂ ਜਿੰਨੀ ਟੀਮ ਹੈ, ਮੋਰਚੇ ਜਦੋਂ ਲੱਗਦੇ ਆ ਫਿਰ ਪੂਰੀ ਕੌਮ ਇਕੱਠੀ ਹੋ ਕੇ ਸੈਂਟਰ ਦੇ ਨਾਲ ਜਾਂ ਜਿਹੜੇ ਵਿਰੋਧੀ ਆ ਉਹਨਾਂ ਨਾਲ ਮੱਥਾ ਲੱਗਦਾ ਹੈ। ਇੱਥੇ ਸਵਾਲ ਮੇਰਾ ਇਹ ਸੀ ਕਿ ਮਾਨ ਸਾਹਿਬ ਕਿਉਂ ਨਹੀਂ ਪਹੁੰਚੇ ਡਿਬੇਟ 'ਚ ਹਿੱਸਾ ਲੈਣ?
ਉਹਨਾਂ ਨੂੰ ਆਉਣਾ ਚਾਹੀਦਾ ਸੀ। ਘੱਟੋ ਘੱਟ ਸਿੱਖਾਂ ਦੇ ਮੁੱਦੇ ਤਾਂ ਉਹ ਰੱਖਦੇ, ਕਿਉਂਕਿ ਜੇ ਆਪਾਂ ਗੱਲ ਕਰੀਏ ਸੱਦੇ ਦੀ, ਸੱਦਾ ਤਾਂ ਕਿਸੇ ਨੂੰ ਵੀ ਨਹੀਂ ਗਿਆ। ਨਹੀਂ, ਸੱਦੇ ਇਹਨਾਂ ਨੇ ਭੇਜੇ ਆ। ਸਿਮਰਜੀਤ ਸਿੰਘ ਮਾਨ ਨੇ ਦੱਸ ਦਿੱਤਾ ਵੀ ਅਸੀਂ ਕੋਈ ਲੰਡੂ ਪੰਜੂ ਨਹੀਂ, ਅਸੀਂ ਕੌਮ ਦੀ ਗੱਲ ਕੀਤੀ ਹੈ 40 ਸਾਲ ਤੋਂ ਲੈ ਕੇ ਅੜ ਕੇ ਅੱਖਾਂ 'ਚ ਅੱਖਾਂ ਪਾ ਕੇ, ਭਾਵੇਂ ਉਹ ਸੈਂਟਰ ਦਾ ਕੋਈ ਮੰਤਰੀ ਹੋਵੇ ਤੇ ਭਾਵੇਂ ਕੋਈ ਹੋਰ ਹੋਵੇ। ਜਿੰਨੇ ਵੀ ਉਸ ਸਮੇਂ ਸੈਂਟਰ ਨਾਲ ਜਿੰਨੀਆਂ ਵੀ ਗੱਲਾਂ ਹੋਈਆਂ, ਭਾਵੇਂ ਕੋਈ ਨਰਸਮਰਾ ਹੋਵੇ, VPI ਹੋਵੇ, ਵਾਜਪਾਈ ਹੋਵੇ, ਉਹ ਅੱਖਾਂ 'ਚ ਅੱਖਾਂ ਪਾ ਕੇ ਗੱਲ ਕੀਤੀ ਹੈ ਮਾਨ ਸਾਹਿਬ ਨੇ, ਤੇ ਉਹਨਾਂ ਨੂੰ ਸੱਦਾ ਨਹੀਂ ਭੇਜਿਆ ਗਿਆ। ਪਰ ਅਸੀਂ ਤਾਂ ਇਹਨਾਂ ਨੂੰ ਯਾਦ ਕਰਨ ਵਾਸਤੇ ਤੇ ਦੱਸਣ ਵਾਸਤੇ ਆਏ ਹਾਂ